अस्सलामुअलैकुम। की हाल है मेरे सब प्यारे दोस्तों का। उम्मीद करना जनाब तुसी सारे बिल्कुल ठीक होवोगे और मैं भी अल्लाह के फजलो करम नाल बिल्कुल ठीक ठाक हाँ। और एक और नवा वीडियो लैके जनाब तुहाडी खिदमत विच हाज़र होया। अज का वीडियो जनाब कोई इस तरह है कि अक्सर बंदे स्वीडन तो क्यों नस जाते ने, भाग जाते ने, ਉਹਦੀ ਕੀ ਵਜ੍ਹਾ ਹੈ। ਉਹਦੇ ਵਿੱਚ ਇੱਕ ਮੈਂ ਵੀ ਸ਼ਾਮਲ ਹਾਂ ਕਿਉਂਕਿ ਮੈਂ ਵੀ 2015 ਚ ਆਇਆ ਸੀ ਇੱਥੇ ਸਵੀਡਨ ਵਿੱਚ ਤੇ ਮੈਂ ਨਸ ਗਿਆ ਸੀ। ਉਹ ਵਜ੍ਹਾ ਜਨਾਬ ਤੁਹਾਨੂੰ ਦੱਸਣੇ ਆ ਕਿਉਂ ਨਸ ਗਿਆ ਜੀ। ਉਸ ਦੀ ਵਜ੍ਹਾ ਇਹ ਜਨਾਬ ਮੇਰੀ ਕਿ ਇੱਥੇ ਸਰਦੀਆਂ ਵਿੱਚ 2:30 ਵਜੇ ਰਾਤ ਹੋ ਜਾਂਦੀ ਹੈ ਤੇ ਸਵੇਰ 9-10 ਵਜੇ ਜਿਹੜਾ ਉਹ ਚਾਨਣਾ ਹੁੰਦਾ ਹੈ, ਉਜਾਲਾ ਹੁੰਦਾ ਹੈ। ਤੇ ਇਸ ਵਾਸਤੇ ਅਕਸਰ ਬੰਦੇ ਜਿਹੜੇ ਨੇ ਉਹ ਆਉਂਦੇ ਨੇ ਤੇ ਇੱਕਦਮ ਸਟਾਰਟਿੰਗ ਵਿੱਚ ਉਹ ਪਾਗਲ ਹੋ ਜਾਂਦੇ ਨੇ ਕਿ ਅਸੀਂ ਕਿੱਥੇ ਆ ਗਏ ਹਾਂ। ਇਹ ਹੁਣ ਤਕਰੀਬਨ 2 ਹੋ ਰਹੇ ਜੇ ਇੱਥੇ 2 ਪੌਣੇ 2 ਦਾ ਟਾਈਮ ਹੈ ਤੇ ਵੇਖ ਲਵੋ ਤੁਸੀਂ ਤਕਰੀਬਨ ਅੰਧੇਰਾ ਜਿਹੜਾ ਆਸਤਾ ਆਸਤਾ ਛਾਂਦਾ ਜਾਂਦਾ ਹਰ ਪਾਸੇ। ਤੇ ਉਹਦੀ ਵਜ੍ਹਾ ਇਹ ਹੈ ਕਿ ਜਨਾਬ ਇੱਥੇ ਮੌਸਮ ਬਹੁਤ ਜ਼ਿਆਦਾ ਡਿਸਟਰਬ ਕਰਦਾ ਹੈ ਔਰ ਸਰਦੀਆਂ ਤਕਰੀਬਨ ਖਾਸ ਕਰ ਜਿਹੜਾ ਉਹ ਅੰਧੇਰਾ ਹੀ ਹੁੰਦਾ ਹੈ। ਵਾ ਤੁਹਾਨੂੰ ਸੂਰਜ ਜਿਹੜਾ ਨਾ ਉਹ ਕਿਧਰੇ ਸ਼ਾਜ਼ੋ ਨਜ਼ਰ ਹੈ ਮਹੀਨੇ ਤੋਂ ਬਾਅਦ ਨਿਕਲ ਆਵੇ, ਵਰਨਾ ਤਕਰੀਬਨ ਇਸ ਤਰ੍ਹਾਂ ਦਾ ਹੀ ਮੌਸਮ ਤੁਹਾਨੂੰ ਨਜ਼ਰ ਆਵੇਗਾ। ਔਰ ਉਹਦੀ ਵਜ੍ਹਾ ਇਹ ਹੈ ਕਿ ਵਾਮ ਜਿਹੜੀ ਉਹ ਅਸੀਂ ਕਿਉਂਕਿ ਯੂਨਾਨ ਤੋਂ ਆਏ ਹਾਂ ਤੇ ਯੂਨਾਨ ਵਿੱਚ ਇਸ ਤਰ੍ਹਾਂ ਦਾ ਮੌਸਮ ਬਿਲਕੁਲ ਨਹੀਂ ਸੀ। ਉੱਥੇ ਦਾ ਮੌਸਮ ਸਾਰੇ ਯੂਰਪਾਂ ਦੀ ਨਿਸਬਤ ਸਭ ਤੋਂ ਵਧੀਆ ਮੌਸਮ ਹੈ ਯੂਨਾਨ ਦਾ। ਤੇ ਮੈਂ ਜਨਾਬ ਆਇਆ ਸੀ 2015 ਚ ਇੱਥੇ ਤੇ ਮੈਂ ਜਿਸ ਵੇਲੇ ਆਇਆ ਮੈਂ ਤੇ ਹੈਰਾਨ ਹੋ ਗਿਆ, ਮਾਰਿਓ ਕਿੱਥੇ ਆ ਗਿਆ, ਹਰ ਪਾਸੇ ਬਰਫਾਂ ਪਈਆਂ ਤੇ ਉਧਰੋਂ ਆਈਏ ਸੁਬਾਹ ਹੋ ਨਹੀਂ ਰਹਿਣੀ ਵਾ ਆਖਣਾ ਟਾਈਮ ਵੇਖਣਾ 10 ਹੋ ਗਏ ਨਾ, ਮਾਰਿਓ ਇਹ ਥੋੜਾ ਥੋੜਾ ਚਾਨਣਾ ਹੁੰਦਾ ਪਿਆ ਤੇ ਉਧਰੋਂ ਨਾਲ ਹੀ 2-3 ਘੰਟਿਆਂ ਬਾਅਦ ਫਿਰ ਹਨੇਰਾ ਸ਼ੁਰੂ ਹੋ ਜਾਣਾ। ਤੇ ਉਹ ਵਾਕਈ ਜੀ ਸਹੀ ਗੱਲ ਹੈ, ਮੇਰਾ ਦਿਲ ਨਹੀਂ ਸੀ ਲੱਗਾ ਤੇ ਮੈਂ ਨਸ ਗਿਆ ਸੀ। ਔਰ ਕਾਸ਼ ਮੈਂ ਉਸ ਵਕਤ ਰੁਕ ਜਾਂਦਾ ਤੇ ਅੱਜ ਮੇਰੇ ਕੋਲੇ ਪਾਸਪੋਰਟ ਹੋਣਾ ਸੀ। ਬਹਰਹਾਲ ਖੈਰ ਕੋਈ ਗੱਲ ਨਹੀਂ ਹੈ। ਤੇ ਫਿਰ ਤੇ ਇੱਥੇ ਜਨਾਬ ਮੇਰੀ ਸਰਦੀਆਂ 'ਚ ਅਕਸਰ ਬਾਰਿਸ਼ਾਂ ਲੱਗੀਆਂ ਰਹਿੰਦੀਆਂ ਨੇ, ਮੱਠੀ ਮੱਠੀ ਬਾਰਿਸ਼ ਔਰ ਬਰਫ਼ ਜਿਹੜੀ ਹੈ ਉਹਦਾ ਵੀ ਸਿਲਸਿਲਾ ਬਿਲਕੁਲ ਸ਼ੁਰੂ ਹੋਣ ਵਾਲਾ ਹੈ। ਤੇ ਕੀ ਥੋੜਾ ਜਿਹਾ ਲੇਟ ਹੋ ਗਿਆ क्योंकि अक्सर निके सर्दियाँ दिसंबर तो सिलसिला शुरू हो जाता है। तो ऐतकी स्टॉकहोम सिटी इतनी नहीं मसलन बर्फ़ शरफ ये ताई कोनी इत्थे पई है। तो बाकी जो स्टॉकहोम तो बाहर काफ़ी शहरों च काफ़ी सारी बर्फ़ पई है उत्थे। तो और मज़े की गल है कि स्वीडन इत्थे अगर बारिश लगी है ना तो बर्फ़ भी पई है। साढ़े पाकिस्तान तो यह होंदा है ना पता जे कोई 4 कणियाँ ढै पैण तो मिस्त्री आखते हैं वो सांभो जी हर्ष है ये वो। इत्थे इस तरह का खाता को नहीं है। इन्होंने निज़ाम सिस्टम इस तरह का बनाया कि तुसी चाहे बर्फ़ लगी है चाहे बारिश लगी है काम करते ही रहना है। जेडे बंदे बाहर ने वो बाहर, जेडे अंदर ने असी खुद असी समान कोई आया होंदा है, कोई पैकिंग आई होंदी है किचन का समान है और कमरियां दे दरवाजे वगैरह सानू अगर अंदर रखने पैंदे ने ना तो वो जनाब बकायदा पैकिंग होंदे ने, प्लास्टिक उन्होंने चढ़े आंदा। ਇਹਦਾ ਇਹ ਨਹੀਂ मतलब कि बारिश लग गई तो असी छड़ के तो जनाब बह जाइए तो आपे जो रुकी तो फिर शुरू हो जाएंगे, इस तरह की कोई गल नहीं जनाब। इन्होंने बहुत ज़बरदस्त सिस्टम बनाए है इत्थे स्वीडन का, खासकर सर्दियां विच जिहड़ा है वो तुसी बाहर का टैंपरेचर वेखो ना तो इतना को मसलन लो होंदा है व ठंड होंदी है माइनस ते गए आंदा है। ते जिस वेले तुसी छुट्टी करके आंदे हो घर ते अंदर जिस वेले अपने कदम रखते हो ना तो अंदर इंज होंदे ने जनाब मेरी अग बलदे। ते वो वाकई जो बंदा आके काम तो भी बंदा फिर अंदर ठंड च ही रहना होवे तो फिर वो पता जे सर्दी सर्दी होंदी चाहे तुसी पाकिस्तान हो जिथे भी हो। तो ਉਹਦੇ ਵਿੱਚ वाकई के नाल दा इन्हां लोगों ने बहुत तरक्की की थी। और चाहे कोई अमीर है चाहे गरीब है वो सब वास्ते उन्होंने सिस्टम इको ही रखी है बिल्कुल। और बहुत ज़्यादा हीटिंग का सिस्टम बेहतर है
ਔਰ ਦੂਸਰਾ ਜਿਹੜਾ ਗਰਮ ਠੰਡਾ ਪਾਣੀ 24 ਘੰਟੇ ਚੱਲਦਾ ਪਿਆ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਬੰਦਾ ਕਮ ਅਜ਼ ਕਮ ਆਪਣੇ ਆ ਕੇ ਆਰਾਮ ਨਾਲ ਸੌਂ ਸਕਦਾ ਹੈ, ਸਕੂਨ ਕਰ ਸਕਦਾ ਹੈ ਔਰ ਫਿਰ ਸਵੇਰ ਕੰਮ ਤੇ ਜਾ ਸਕਦਾ। ਔਰ ਕੰਮ ਤੇ ਜਾਣ ਵਾਸਤੇ ਵੀ ਜਨਾਬ ਤੁਹਾਨੂੰ ਆਪਣੇ ਕੱਪੜੇ ਛਪੜੇ ਉਹਨਾਂ ਨੇ ਇਸ ਤਰ੍ਹਾਂ ਦੇ ਦਿੱਤੇ ਹੁੰਦੇ ਨੇ ਕਿ ਇਹ ਨਹੀਂ ਕਿ ਤੁਹਾਨੂੰ ਬਾਹਰ ਵੀ ਠੰਡ ਲੱਗੇਗੀ। ਮੈਂ ਖੁਦ ਬੜਾ ਘਬਰਾਇਆ ਸੀ, ਸਟਾਰਟਿੰਗ ਵਿੱਚ ਆਇਆ ਸੀ, ਮੈਂ ਕਿਹਾ ਯਾਰ ਇੱਥੇ ਤੇ ਪਤਾ ਨਹੀਂ ਕੀ ਹੋਵੇਗਾ ਤੇ ਇਹ ਤੇ ਉਹ ਤੇ ਇਤਨੀ ਠੰਡ ਹੈ। ਉਹ ਇੱਕ ਜਹਾਜ਼ 'ਚ ਬੰਗਲਾदेश ਦੇ ਭਾਈ ਹਰੀ ਮਿਲੇ तो ਉਹ ਕਹਿੰਦਾ ਉਹ ਭਾਈ ਜਾਨ वहाँ तो ठंड ही ठंड है, आप बर्फ़ बन जाओगे। और मैं क्या मैं अगे बड़ा वड्डा दिल करके जाना पे कर्म वाले तू मगरू और मेरा दिल तरोड़ना पे। बहरहाल नहीं जी, बहुत मनु खुशी हुई है मैं इत्थे आया और मनु इतना अच्छा लगा है। ए लोग इतने अच्छे ने, ਤੁਹਾਡੇ इतना ख्याल करते हैं, केयर करते हैं। किसी ऑफिस चले जाओ, किधरे भी चले जाओ, ਤੁਹਾਨੂੰ ਵੈਲਕਮ ਕਰਨਗੇ। ਔਰ ਇਹ ਹੁਣ ਤੇ ਕਰੋਨੇ ਨੇ ਥੋੜਾ ਸਾਰਾ ਕੰਮ ਖਰਾਬ ਕਰ ਦਿੱਤਾ ਹੈ। ਥੋੜਾ ਜਿਹਾ ਬੰਦਿਆਂ ਨੂੰ ਜ਼ਾਹਿਰ ਹੈ ਇੱਕ ਦੂਸਰੇ ਨਾਲ ਸਲਾਮ ਲੈਂਦਿਆਂ ਵੀ ਮਸਲਾ ਬਣਦਾ ਹੈ, ਲੇਕਿਨ ਅਕਸਰ ਦਫ਼ਤਰ ਵਿੱਚ ਜਾਓ, ਕਿਸੇ ਹਸਪੀਟਲ ਵਿੱਚ ਜਾਓ, ਇਹ ਲੋਕ ਤੁਹਾਨੂੰ ਸਲਾਮ ਲੈ ਕੇ ਆਓ ਜੀ, ਵੈਲਕਮ ਬਵੋ, ਇਹ ਉਹ ਕਿੱਥੋਂ ਆਏ ਹੋ ਤੁਸੀਂ। ਇਤਨਾ ਅੱਛੇ ਅੰਦਾਜ਼ ਨਾਲ ਜਨਾਬ ਤੁਹਾਨੂੰ ਗਾਈਡ ਕਰਦੇ ਨੇ ਕਿ ਤੁਸੀਂ ਹੈਰਾਨ ਹੋ ਜਾਓਗੇ। ਔਰ ਮੈਂ ਹਾਲਾਂਕਿ ਉੱਥੇ ਗ੍ਰੀਸ ਵਿੱਚ ਰਿਹਾ, ਗ੍ਰੀਸ ਵਿੱਚ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ, ਉਹ ਲੋਕ ਥੋੜ੍ਹੇ ਜਿਹੇ ਸਖਤ ਸੀ। ਔਰ ਅਕਸਰ ਤੁਸੀਂ ਕਿਸੇ ਦਫ਼ਤਰ ਵਿੱਚ ਜਾਂਦੇ ਹੋ ਨਾ ਜਾਂ ਕਿਧਰੇ, ਅਤੇ ਤੁਹਾਨੂੰ ਸਾਡਿਆਂ ਫਿਰ ਪਤਾ ਜੇ ਬੰਦਿਆਂ ਨੂੰ ਜ਼ੁਬਾਨ ਵੀ ਪੂਰੀ ਆਉਂਦੀ, ਸਾਰਿਆਂ ਦੀ ਨਹੀਂ ਗੱਲ ਜਿਹਨੂੰ ਨਹੀਂ ਆਉਂਦੀ, ਅਤੇ ਉਹ ਦਫ਼ਤਰ ਵਿੱਚ ਜਾਣਾ ਨਾ ਅਤੇ ਉਹ ਕਿਸੇ ਨੇ ਲੈਣ ਹੀ ਖੜਿਆ ਅਤੇ ਉਹਨਾਂ ਆਉਣਾ ਹਾਂਜੀ ਕੀ ਚਾਹੀਦੇ, ਅੱਗੋਂ ਪਤਾ ਨਹੀਂ ਹੁੰਦਾ ਅਤੇ ਉਹ ਕਹਿੰਦੇ ਕੋਈ ਨਹੀਂ ਹੈ ਟੁਰ ਜਾ ਵਾਪਸ, ਅਸੀਂ ਇੱਥੇ ਹੀ ਖੜ੍ਹੇ। ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਨਾ, ਉਹ ਲੋਕ ਕਾਫੀ ਸਾਰੇ ਸਖਤ ਨੇ ਇਹਨਾਂ ਚੀਜ਼ਾਂ 'ਚ। ਅਤੇ ਇੱਥੇ ਜਨਾਬ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਔਰ ਇਹ ਤੁਹਾਡੀ ਮਦਦ ਕਰਦੇ ਨੇ ਹਰ ਕਿਸਮ ਦੀ। ਅਗਰ ਤੁਸੀਂ ਇੱਥੇ ਕੋਈ ਕਾਰੋਬਾਰ ਕਰਨਾ ਹੈ, ਕੋਈ ਰੈਸਟੋਰੈਂਟ ਖੋਲ੍ਹਣਾ ਹੈ, ਕੋਈ ਵੀ ਤੁਸੀਂ ਕੰਮ ਕਰਨਾ ਹੈ, ਬਕਾਇਦਾ ਤੁਹਾਡੀ ਜਨਾਬ ਇਹ ਹੈਲਪ ਕਰਦੇ ਨੇ ਇਸ ਕੰਮ ਵਿੱਚ। ਔਰ ਬਾਕੀ ਰਹੀ ਮੌਸਮ ਦੀ ਗੱਲ, ਉਹ ਵਾਕਈ ਜਿਸ ਵੇਲੇ ਤੁਸੀਂ ਇੱਥੇ ਆਉਂਦੇ ਹੋ ਨਾ ਅਤੇ ਮੌਸਮ ਦੇ ਵਿੱਚ ਤੁਸੀਂ ਆਟੋਮੈਟਿਕ ਜਨਾਬ ਘੁਲ ਮਿਲ ਜਾਂਦੇ ਹੋ। ਇਹ ਹੁਣ ਮੈਨੂੰ ਜਿਤਨੀ ਵੀ ਬਰਫ਼ ਪਈ ਹੋਵੇ ਬਾਹਰ, ਜਿਤਨੀ ਵੀ ਸਰਦੀ ਹੋਵੇ, ਕੋਈ ਪਤਾ ਨਹੀਂ ਜੇ ਲੱਗਦਾ ਇੱਥੇ। ਪਹਿਲਾਂ ਹਾਲਾਂਕਿ ਆਉਣ ਤੋਂ ਬੜਾ ਡਰੇ ਸੀ ਇੱਥੇ ਇਹ ਉਹ, ਔਰ ਅਕਸਰ ਬੰਦੇ ਵਾਪਸ ਵੀ ਚਲੇ ਗਏ ਨੇ ਯੂਨਾਨ ਤੋਂ ਖਾਸ ਕਰ, ਕਿਉਂਕਿ ਮੈਂ ਗ੍ਰੀਸ ਤੋਂ ਆਏ ਹਾਂ ਔਰ ਸਲਾਮ ਦਾ ਜ਼ਾਹਿਰ ਗ੍ਰੀਸ ਵਾਲਿਆਂ ਬੰਦਿਆਂ ਨਾਲ। ਔਰ ਜਿਹੜੇ ਖਾਸ ਕਰ ਅਲਬਾਨੀਆ ਜਾਂ ਗ੍ਰੀਸ ਦੇ ਬੰਦੇ ਨੇ ਨਾ, ਉਹ ਕਾਫੀ ਸਾਰੇ, ਕਿਉਂਕਿ ਉਹ ਲੋਕ ਇਲੇ ਨੇ ਥੋੜ੍ਹੇ ਹੋਰ ਹਿਸਾਬ ਕਿਤਾਬ ਵਾਲੇ, ਖੁੱਲ੍ਹੇ ਡੁੱਲੇ ਮੌਸਮ ਵਾਲੇ ਇਹ ਉਹ। ਅਤੇ ਇੱਥੇ ਆ ਕੇ ਫਿਰ ਕੰਮ ਤਾਂ ਅੱਛੇ ਨੇ, ਜੌਬਾਂ ਅੱਛੀਆਂ ਨੇ। ਬਹਰਹਾਲ ਜਿਸ ਵੇਲੇ ਉਹ ਵੇਖਦੇ ਨੇ ਕਿ ਉਹ ਜੀ ਬਾਰਿਸ਼ਾਂ ਲੱਗੀਆਂ ਨੇ, 2:30 ਵਜੇ ਰਾਤ ਹੋ ਜਾਂਦੀ ਹੈ ਔਰ ਉਧਰੋਂ ਦਿਨ ਨੇ ਉਹ ਤਕਰੀਬਨ 10 ਵਜੇ। ਔਰ ਮਜ਼ੇ ਦੀ ਗੱਲ ਇੱਕ ਹੋਰ ਦੱਸਣੀ ਸੀ, ਗਰਮੀਆਂ ਵਿੱਚ ਸੂਰਜ ਰਹਿੰਦੇ ਹੀ ਉਜਾਲਾ ਇੱਥੇ, ਇਹ ਵੀ ਗੱਲ ਨੋਟ ਕਰ ਲਵੀਓ। ਗਰਮੀਆਂ 'ਚ ਇੱਥੇ ਉਜਾਲਾ ਰਹਿੰਦਾ ਹੈ, ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ। ਪਰ ਸਾਰੀ ਰਾਤ ਅਗਸਤ ਦੇ ਮਹੀਨੇ 'ਚ ਤੁਸੀਂ ਵੇਖੋਗੇ ਇੱਥੇ ਜਿਹੜੇ ਮੌਜੂਦ ਨੇ ਉਹਨਾਂ ਨੂੰ ਤਾਂ ਪਤਾ ਹੈ, ਸੁਰਖ ਜੀ ਰੋਸ਼ਨੀ ਹੋਵੇਗੀ, ਇੰਝ ਲੱਗੇਗਾ ਕਿ ਸੂਰਜ ਨਿਕਲੇ ਹੈ ਕਿਧਰੇ, ਅਤੇ ਸਾਰੀ ਰਾਤ ਜਨਾਬ ਮੇਰੀ ਰੋਸ਼ਨੀ ਰਹੇਗੀ। ਮੈਂ ਤਾਂ ਸਪੈਸ਼ਲ ਪਰਦੇ ਜਨਾਬ ਪਾਕਿਸਤਾਨ ਤੋਂ ਮੰਗਾਏ ਹੈ ਜਿਸ ਵਾਸਤੇ, ਕਿਉਂਕਿ ਮੈਂ ਲਾਈਟ 'ਚ ਮੈਨੂੰ ਨੀਂਦ ਨਹੀਂ ਆਉਂਦੀ ਹੈ, ਅਤੇ ਇਸ ਵਾਸਤੇ ਮੈਂ ਸਪੈਸ਼ਲ ਜਨਾਬ ਪਾਕਿਸਤਾਨ ਤੋਂ ਪਰਦੇ ਮੰਗਾਏ ਸੀ। ਅਤੇ ਇਹ ਵੀ ਵੇਖ ਲਓ ਕੁਦਰਤ ਰੱਬ ਦੀ ਕੈਸੀ ਹੈ ਜੀ, ਗਰਮੀਆਂ 'ਚ ਰਹਿੰਦੇ ਹੀ ਉਜਾਲਾ ਹੈ। ਅਤੇ ਔਰ ਗਰਮੀਆਂ 'ਚ ਇੱਥੇ ਵਾਮ ਇਹ ਜਿਹੜੀ ਜਗ੍ਹਾ ਤੁਸੀਂ ਵੇਖ ਰਹੇ ਹੋ ਨਾ, ਇਹ ਮੈਂ ਗਰਾਊਂਡ ਟਾਈਪ ਸਮਝੋ ਇੱਕ ਵਾਮ ਦੇ ਫਿਰਨ ਟੁਰਨ ਵਾਲੀ, ਇੱਥੇ ਹਰ ਤਰਫ ਗ੍ਰਿਲ ਕਰ ਰਹੀ ਹੈ ਵਾਮ, ਸਾਰੇ ਪਾਸੇ ਜਨਾਬ ਤੁਸੀਂ ਵੇਖੋਗੇ ਨਾ ਇੱਥੇ ਰੌਣਕ ਅਤੇ ਮੇਲੇ ਲੱਗੇ ਹੋਣਗੇ, ਉਹ ਵੀ ਮੈਂ ਤੁਹਾਨੂੰ ਇਨਸ਼ਾਅੱਲਾ ਬਹੁਤ ਜਲਦ ਵਿਖਾਵਾਂਗਾ। ਔਰ ਬਾਕੀ ਜਿਹੜੀ ਇਹ ਸਰਦੀਆਂ 'ਚ ਕੰਮਾਂ ਦੀ ਰੂਟੀਨ ਇੱਥੇ ਉਹ ਜਨਾਬ ਹੁੰਦੀ ਹੈ ਤਕਰੀਬਨ ਜ਼ਿਆਦਾਤਰ ਬਰਫਾਂ ਸ਼ਰਫਾਂ, ਬਜਰੀ, ਉਹ ਜਿਹਨੂੰ ਪਾਕਿਸਤਾਨੀ ਉਹ ਪੈਨ ਬਜਰੀ, ਛੋਟੀ ਬਜਰੀ, ਉਹ ਸੱਟਣੀ ਹੁੰਦੀ ਹੈ ਫੁੱਟਪਾਥਾਂ 'ਤੇ, ਟ੍ਰੇਨ ਸਟੇਸ਼ਨਾਂ 'ਤੇ ਔਰ ਮੇਨ ਸਕੂਲ ਦੀਆਂ ਪੌੜੀਆਂ ਛੋੜੀਆਂ 'ਤੇ ਕਰ ਲਵੋ ਜਾਂ ਰਸਤਿਆਂ 'ਤੇ, ਦਫ਼ਤਰਾਂ ਦੇ ਅੱਗੇ। ਔਰ ਇਹ ਜ਼ਿਆਦਾਤਰ ਸਰਦੀਆਂ 'ਚ ਇੱਥੇ ਕੰਮ ਹੈ। ਅਤੇ ਉਹ ਠੇਕੇ ਜ਼ਿਆਦਾਤਰ ਪਾਕਿਸਤਾਨੀਆਂ ਨੇ, ਇੰਡੀਅਨ ਨੇ ਲਏ ਨੇ ਇੱਥੇ। ਮੈਨੂੰ ਜਿਤਨਾ ਕੁ ਪਤਾ, ਕਿਉਂਕਿ ਮੇਰਾ ਤਾਂ ਵਾਹ ਨਹੀਂ ਪਿਆ, 1-2 ਦਿਨ ਗਿਆ ਸੀ, ਉਹ ਅੱਗੇ ਵੀ ਮੈਂ ਸ਼ੇਅਰ ਕੀਤੀ ਹੈ
ਇੱਕ ਵੀਡੀਓ ਬਰਫ਼ ਤੇ ਕੰਮ ਦੀ, ਕਿਉਂਕਿ ਮੈਂ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ, ਕਿਉਂਕਿ ਉਹ ਅਜੇ ਤੱਕ ਮੈਨੂੰ ਨਹੀਂ ਭੁੱਲ ਰਹੀ ਕਿ ਮੈਂ ਇੱਕ ਰਾਤ ਕੰਮ ਕੀਤਾ ਸੀ ਬਰਫ਼ ਦਾ ਤੇ 2 ਦਿਹਾੜੇ ਮੰਜੀ ਤੋਂ ਨਹੀਂ ਸੀ ਉੱਠਣ ਹੋਇਆ। ਤੇ ਬਹਰਹਾਲ ਖੈਰ ਉਹ ਫਸਟ ਦਿਨ ਸੀ, ਪਹਿਲਾ ਦਿਨ। ਜ਼ਾਹਿਰ ਹੈ ਕੋਈ ਵੀ ਕੰਮ ਕਰਦੇ ਹੋ ਤੁਸੀਂ 3 ਮਹੀਨੇ ਘਰ ਵਿਹਲੇ ਜੋ ਬੈਠੇ ਹੋ, ਤੇ ਪਹਿਲੇ ਦਿਨ ਕੰਮ ਤੇ ਜਾਓ ਤੇ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਹੁੰਦਾ। ਬਹਰਹਾਲ ਖੈਰ ਉਹ ਤੁਸੀਂ ਵੀਡੀਓ ਵੇਖ ਲਵੀਓ, ਮੈਂ ਫਿਰ ਦਾਸਤਾਨ ਨਹੀਂ ਸੁਣਾਉਣਾ ਚਾਹੁੰਦਾ। ਬੜਾ ਜਿਹੜਾ ਨਾ ਮੁਸ਼ਕਲ ਸੀ ਉਹ ਦਿਨ ਮੇਰੇ ਵਾਸਤੇ, ਦਿਨ ਤੇ ਰਾਤ 14 ਘੰਟੇ ਕੀਤਾ ਸੀ। ਬਹਰਹਾਲ ਇਹ ਵੀ ਹੋ ਨਹੀਂ ਭੁੱਲਦੀ ਹੈ। ਤੇ ਸਰਦੀਆਂ ਹੀ ਮੇਰੇ ਦੋਸਤੋ ਇੱਥੇ ਤੁਹਾਨੂੰ ਦੱਸਿਆ ਇਹ ਹੀ ਜ਼ਿਆਦਾਤਰ ਬਰਫ਼ ਦਾ ਕੰਮ ਹੈ, ਬੇਲਚੀਆਂ ਛੇਲਚੀਆਂ ਨਾਲ ਬਰਫ਼ ਪੱਟੀ ਦੀ ਏ ਦਫ਼ਤਰਾਂ 'ਚ। ਔਰ ਇਹ ਬਰਫ਼ ਉਂਝ ਨਹੀਂ ਹੁੰਦੀ ਹੈ ਜਿਕਣ ਵੇਖਦੇ ਹੋ ਆਮ ਜਿਸ ਵੇਲੇ ਇਹਨੂੰ ਉੱਥੇ ਜਾ ਕੇ ਕੰਮ ਸ਼ੁਰੂ ਕਰੀਏ ਨਾ ਤੇ ਉਹ ਇੰਝ ਹੋਈ ਹੁੰਦੀ ਹੈ ਬਿਲਕੁਲ ਸ਼ੀਸ਼ੇ ਯਾਰ, ਤੇ ਬੜੀ ਮਿਹਨਤ ਤਾਂ ਜਾ ਕੇ ਤੇ ਉਹ ਜਨਾਬ ਪਟੀਂਦੀ। ਤੇ ਉਧਰੋਂ ਨਾਲ ਨਮਕ ਸੱਟੀ ਦਾ ਉਹਦੇ ਉੱਤੇ ਵਖੁਰੇ ਮੇਨ ਦਫ਼ਤਰਾਂ ਅੱਗੇ ਸਕੂਲਾਂ ਅੱਗੇ। ਤੇ ਬਾਕੀ ਜਿਹੜੇ ਤੇ ਲੋਕ ਪੜ੍ਹੇ ਲਿਖੇ ਨੇ ਉਹ ਤੇ ਜੌਬ ਢੂੰਢ ਲੈਂਦੇ ਨੇ ਔਰ ਈਜ਼ੀ ਮਿਲ ਜਾਂਦੀ ਹੈ, ਕਿਉਂਕਿ ਇੱਥੇ CV ਦੇਣੀ ਪੈਂਦੀ, ਅਪਲਾਈ ਕਰਨਾ ਪੈਂਦਾ ਇਸ ਤਰ੍ਹਾਂ। ਔਰ ਜ਼ਿਆਦਾਤਰ ਜਿਹੜਾ ਉਹ ਇਹ ਨਹੀਂ ਹੈ ਕਿ ਮੈਂ ਹੁਣ ਇੱਥੇ ਆ ਤੇ ਮੈਂ ਆਖਾਂ ਉਹ ਮੇਰਾ ਦੋਸਤ ਹੈ ਉਹਨੂੰ ਵੀ ਰੱਖ ਲਵੋ, ਇਹ ਕਰੋ ਉਹ ਕਰੋ। ਪਾਕਿਸਤਾਨ ਵਾਲਾ ਸਿਸਟਮ ਨਹੀਂ ਹੈ ਇੱਥੇ। ਇਹ ਲੋਕ ਜਿਹੜੇ ਨੇ ਖੁਦ ਇੰਟਰਵਿਊ ਲੈਂਦੇ ਨੇ, ਖੁਦ ਬੰਦੇ ਨੂੰ ਰੱਖਦੇ ਨੇ, ਉਹ ਵੇਖਦੇ ਨੇ ਕੰਮ ਇਹਦਾ ਕੈਸਾ ਹੈ, ਇਹ ਕੀ ਕਰਦਾ ਰਿਹਾ ਪਹਿਲਾਂ, ਇਹ ਇਸ ਜੌਬ ਸਾਡੀ 'ਚ ਇੰਟਰਸਟਿਡ ਹੈ। ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਔਰ ਇਹ ਤੁਹਾਡੇ ਨਾਲ ਜਨਾਬ ਵੇਖ ਲਓ ਵੀਡੀਓ ਬਣਾਉਂਦਿਆਂ, ਕਿਉਂਕਿ ਹੁਣ ਮੋਬਾਈਲ 'ਤੇ ਨਹੀਂ ਨਜ਼ਰ ਆ ਰਿਹਾ, ਬਹਰਹਾਲ ਕਾਫੀ ਅੰਧੇਰਾ ਹੋ ਰਿਹਾ। ਤੇ ਇੱਥੇ ਇਹ ਜੀ ਸਰਦੀਆਂ ਦੀ ਖਾਸ ਕਰ ਰੂਟੀਨ ਜਿਹੜੀ ਹੈ ਨਾ ਬਹੁਤ ਹੀ ਖ਼ਰਾਬ ਹੈ। ਵਾ ਕੋਈ ਸਮਝ ਨਹੀਂ ਆਉਂਦੀ ਹੈ। ਬੰਦਾ ਜਿਹੜਾ ਤੁਹਾਨੂੰ ਦੱਸਿਆ ਨਾ ਨਵਾਂ ਬੰਦਾ ਆਉਂਦਾ ਤੇ ਉਹ ਥੋੜ੍ਹਾ ਜਿਹਾ ਇੱਕਦਮ ਹੈਰਾਨ ਹੁੰਦਾ। ਬਹਰਹਾਲ ਦੂਸਰੀ ਗੱਲ ਹੈ ਕਿ ਅਗਰ ਤੁਸੀਂ ਪੈਰਾਂ 'ਤੇ ਖਲੋ ਜਾਂਦੇ ਹੋ ਨਾ 1-2 ਮਹੀਨੇ, ਤੇ ਇਹ ਚੀਜ਼ਾਂ ਤੁਹਾਨੂੰ ਇਤਨੀਆਂ ਕੁ ਅੱਗੇ ਲੈ ਜਾਣਗੀਆਂ। ਇਹ ਜਿਹੜੀਆਂ ਤੁਸੀਂ ਤਕਲੀਫ ਆਉਂਦਿਆਂ ਕੱਟੋਗੇ ਨਾ ਕਿ ਮਾਰਿਓ ਮੈਂ ਸਰਦੀ 'ਚ ਆਇਆ ਤੇ ਹੁਣ ਮੇਰਾ ਕੀ ਬਣੇਗਾ, ਤੇ ਇਹ ਤੁਹਾਨੂੰ ਜਨਾਬ ਤੁਸੀਂ ਕਿਧਰੇ ਦੇ ਕਿਧਰੇ ਪਹੁੰਚ ਜਾਓਗੇ। ਮੈਂ ਵੀ ਤੁਹਾਨੂੰ ਦੱਸਿਆ ਕਿ ਸਟਾਰਟਿੰਗ ਜਿਸ ਵੇਲੇ ਮੈਂ ਆਇਆ ਸੀ ਤੇ ਨੱਸ ਗਿਆ ਸੀ 2015 'ਤੇ। ਅੱਜ ਮੈਂ ਕਾਸ਼ ਇੱਥੇ ਹੁੰਦਾ ਤੇ 2020 ਜਾ ਰਿਹਾ ਤੇ ਮੈਨੂੰ ਪਾਸਪੋਰਟ ਇੱਥੇ ਦਾ ਮਿਲਿਆ ਹੋਣਾ ਸੀ ਤੇ ਮੇਰੀ ਲਾਈਫ ਜਿਹੜੀ ਹੋਰ ਜ਼ਿਆਦਾ ਚੇਂਜ ਹੋਈ ਹੋਣੀ ਹੈ। ਖੈਰ ਕੋਈ ਗੱਲ ਨਹੀਂ, ਉਹ ਤੇ ਕੋਈ ਨਹੀਂ, ਅੱਲਾ ਦਾ ਸ਼ੁਕਰ ਹੈ ਪੇਪਰ ਹੈਂਡ ਨੇ ਇੱਥੇ ਦੇ ਸਾਰਾ ਕੋਈ, ਹੋਰ ਸਾਲ 2 ਆਏ ਪਾਸਪੋਰਟ ਵੀ ਮਿਲ ਜਾਏਗਾ। ਤੇ ਬਾਕੀ ਇਹ ਮੈਂ ਉਹਨਾਂ ਨਵਿਆਂ ਦੋਸਤਾਂ ਵਾਸਤੇ, ਕਿਉਂਕਿ ਅਕਸਰ ਮੈਂ ਵੇਖਿਆ ਗ੍ਰੀਕ ਤੋਂ ਆਉਂਦੇ ਨੇ ਕੁਝ ਬੰਦੇ, ਉਹ ਫਿਰ ਵੇਖ ਕੇ ਤੇ ਕੋਈ ਗਏ ਵੀ ਨੇ ਵਾਪਸ। ਤੇ ਲਿਹਾਜ਼ਾ ਘਬਰਾਉਣਾ ਨਹੀਂ ਹੈ। ਮਹੀਨੇ 2-3 ਤੁਸੀਂ ਕੱਢ ਲੈਣਾ ਔਖੇ ਸੌਖੇ ਤੇ ਯਾਦ ਕਰੋਗੇ ਕਿ ਅਸੀਂ ਕਿੱਥੇ ਆਏ ਸੀ। ਤੇ ਵੀਡੀਓ ਮੈਂ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਤੇ ਇਨਸ਼ਾਅੱਲਾ ਜਨਾਬ ਮੇਰੀ ਫਿਰ ਨਵੇਂ ਵੀਡੀਓ ਨਾਲ ਬਹੁਤ ਜਲਦ ਹਾਜ਼ਰ ਆਵਾਂਗੇ। ਤੇ ਦੁਆਵਾਂ 'ਚ ਯਾਦ ਰੱਖਣਾ, ਰੱਬ ਸੋਹਣੇ ਦੇ ਵੱਲ। ਅੱਲਾ ਹਾਫਿਜ਼।